ਸ਼ਫਾਫ ਖਿਆਲ, ਨਿਰਮਲ ਸੋਚ, ਬੇਬਾਕ ਰਹਿਮ ਦਿਲ ਦੀ ਜੋਬਨਵੰਤੀ ਉਮਰ, ਜਿਸ ਨੇ ਅਨੇਕਤਾ ਵਿੱਚ ਏਕਤਾ ਦੇ ਸਬਕ ਨੂੰ ਸਾਫ਼ ਗੋਈ ਨਾਲ ਬੁਲੰਦ ਕੀਤਾ। ਭਾਈ ਚਾਂਦ ਉਸ ਰੀਤ ਦਾ ਮੁਜੱਸਮਾ ਸੀ ਅਤੇ ਉਹਨਾਂ ਨੇ ਆਪਣੇ ਪੁਰਖਿਆਂ ਤੋਂ ਸਿੱਖਿਆ ਸੀ। ਇਹ ਰੀਤ ਸੀਨਾ ਬਸੀਨਾ ਚਲਦੀ ਮੇਰੇ ਤੱਕ ਪਹੁੰਚੀ ਹੈ। ਮੈਂ ਵਡਭਾਗੀ ਹਾਂ। ਸ਼ਫਾਫ ਖਿਆਲ ਭਾਈ ਮਰਦਾਨਾ ਦੀ ਵਿਰਾਸਤ ਦੀ ਥਾਂ ਪਾਉਂਦਾ ਹੈ, ਜੋ ਤਾ ਉਮਰ ਗੁਰੂ ਨਾਨਕ ਦੇ ਸੰਗੀ ਰਹੇ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਨਾਨਕ ਊਤਮ ਨੀਚ ਨਾ ਕੋਇ। ਗੁਰੂ ਨਾਨਕ ਨੇ ਦ੍ਰਿੜਾਇਆ ਕਿ ਸਭ ਜੀ ਬਰਾਬਰ ਹਨ। ਗੁਰੂ ਨਾਨਕ ਦੀ ਭੈਣ ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਹੋਇਆ ਸੀ। ਉਹ ਕਾਲੀ ਵੇਈ ਦੇ ਕੰਢੇ ਸੁਲਤਾਨਪੁਰ ਲੋਧੀ ਵਿੱਚ ਵਸਦੇ ਸਨ। ਇਸ ਸ਼ਹਿਰ ਦੀ ਗੁਰੂ ਨਾਨਕ ਦੀ ਜ਼ਿੰਦਗੀ ਦੇ ਹਵਾਲੇ ਨਾਲ ਇਤਿਹਾਸਕ ਅਹਿਮੀਅਤ ਹੈ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਾਰਨ ਇੰਡੀਆ ਪਾਕਿਸਤਾਨ ਦੀ ਸਰਹੱਦ ਨੂੰ ਸਿਰਫ ਨਾਮਜ਼ਦ ਨਾਕਿਆਂ ਤੋਂ ਹੀ ਪਾਰ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਦੀ ਬਾਲਗ ਜ਼ਿੰਦਗੀ ਦੀ ਬਣਤਰ ਦੀਆਂ ਬਾਰੀਕੀਆਂ ਸਮਝਣ ਲਈ ਅਸੀਂ ਵਾਘਾ ਨਾਕੇ ਤੋਂ ਇੰਡੀਆ ਦੇ ਸ਼ਹਿਰ ਸੁਲਤਾਨਪੁਰ ਲੋਧੀ ਜਾ ਰਹੇ ਹਾਂ। ਗੁਰੂ ਨਾਨਕ ਦੇ ਜੀਵਨ ਕਾਲ ਵਿੱਚ ਸੁਲਤਾਨਪੁਰ ਲੋਧੀ ਦਾ ਹੁਕਮਰਾਨ ਦੌਲਤ ਖਾਨ ਸੀ, ਜੋ ਲੋਧੀ ਸਲਤਨਤ ਦਾ ਹਾਕਮ ਸੀ। ਉਸ ਵੇਲੇ ਹਿੰਦੂ ਅਤੇ ਮੁਸਲਮਾਨ ਬਰਾਦਰੀਆਂ ਇਸ ਸ਼ਹਿਰ ਦੇ ਸਮਾਜਿਕ ਤਾਣੇ ਦੇ ਅਨਿਖੜਵੇਂ ਅੰਗ ਸਨ। ਗੁਰੂ ਨਾਨਕ ਦੀ ਦੁਨੀਆਦਾਰੀ ਵਿੱਚ ਬੇਲਾਗਤਾ ਕਾਰਨ ਪਰੇਸ਼ਾਨ ਬੇਬੇ ਨਾਨਕੀ ਅਤੇ ਜੈ ਰਾਮ ਨੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਲਿਆਉਣ ਬਾਰੇ ਵਿਚਾਰ ਕੀਤਾ। ਉਹਨਾਂ ਨੂੰ ਆਸ ਸੀ ਕਿ ਥਾਂ ਦੀ ਬਦਲੀ ਨਾਲ ਗੁਰੂ ਨਾਨਕ ਦਾ ਮਨ ਬਦਲੇਗਾ। ਮਾਪਿਆਂ ਨੇ ਤਜਵੀਜ਼ ਦੀ ਹਾਮੀ ਭਰ ਦਿੱਤੀ। ਅਸੀਂ ਸੁਲਤਾਨਪੁਰ ਲੋਧੀ ਵਿੱਚ ਉਸ ਥਾਂ ਜਾ ਰਹੇ ਹਾਂ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਬੇਬੇ ਨਾਨਕੀ ਅਤੇ ਜੈ ਰਾਮ ਜੀ ਦੀ ਰਿਹਾਇਸ਼ ਸੀ। ਜੈ ਰਾਮ ਸੁਲਤਾਨਪੁਰ ਲੋਧੀ ਦੇ ਮੋਦੀ ਖਾਨੇ ਵਿੱਚ ਅਫਸਰ ਵਜੋਂ ਮੁਲਾਜ਼ਮਤ ਕਰਦੇ ਸਨ। ਜੈ ਰਾਮ ਨੇ ਮੋਦੀ ਖਾਨੇ ਵਿੱਚ ਮੁਲਾਜ਼ਮਤ ਲਈ ਗੁਰੂ ਨਾਨਕ ਦੀ ਅਰਜ਼ੀ ਪਾ ਦਿੱਤੀ। ਦੌਲਤ ਖਾਨ ਨੇ ਗੁਰੂ ਨਾਨਕ ਨੂੰ ਮੋਦੀ ਵਜੋਂ ਤਾਇਨਾਤ ਕਰ ਦਿੱਤਾ। ਇਸ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸਰਕਾਰੀ ਮਾਲ ਗੋਦਾਮ ਦੀ ਨਿਗਰਾਨੀ ਅਤੇ ਰੋਜ਼ਾਨਾ ਹਿਸਾਬ ਕਿਤਾਬ ਦੇ ਵਹੀ ਖਾਤੇ ਭਰਨਾ ਸੀ। ਸੁਲਤਾਨਪੁਰ ਲੋਧੀ ਦੀ ਮੁਲਾਜ਼ਮਤ ਨਾਲ
ਗੁਰੂ ਨਾਨਕ ਦੀ ਜ਼ਿੰਦਗੀ ਪੈਰਾਂ ਸਿਰ ਹੋਈ ਤਾਂ ਉਹ ਤਲਵੰਡੀ ਤੋਂ ਮਾਤਾ ਸੁਲੱਖਣੀ ਨੂੰ ਲੈ ਆਏ ਅਤੇ ਆਪਣਾ ਘਰ ਵਸਾ ਲਿਆ। ਅਸੀਂ ਸੁਲਤਾਨਪੁਰ ਲੋਧੀ ਵਿੱਚ ਉਸ ਥਾਂ ਜਾ ਰਹੇ ਹਾਂ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇੱਥੇ ਗੁਰੂ ਨਾਨਕ ਅਤੇ ਮਾਤਾ ਸੁਲੱਖਣੀ ਦਾ ਘਰ ਹੁੰਦਾ ਸੀ। ਗੁਰੂ ਨਾਨਕ ਗੁਰੂ ਨਾਨਕ ਨੇ ਇੱਥੇ ਗ੍ਰਹਿਸਥ ਜੀਵਨ ਬਿਤਾਇਆ। ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੀ ਰਿਹਾਇਸ਼ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਸੁਸ਼ੋਭਿਤ ਹੈ। ਜਲਦੀ ਹੀ ਉਹਨਾਂ ਨੂੰ 2 ਪੁੱਤਰਾਂ ਸ਼੍ਰੀ ਚੰਦ ਅਤੇ ਲਖਮੀ ਚੰਦ ਦੀ ਬਖਸ਼ਿਸ਼ ਹੋਈ। ਉਹਨਾਂ ਦੇ ਤਿਆਗੀ ਸੁਭਾਅ ਵਾਲੇ ਜੇਠੇ ਪੁੱਤਰ ਸ਼੍ਰੀ ਚੰਦ ਉਦਾਸੀ ਸੰਪਰਦਾਇ ਦੇ ਬਾਨੀ ਬਣੇ, ਜਿਨ੍ਹਾਂ ਨੇ ਗੁਰੂ ਨਾਨਕ ਦੇ ਆਲਮੀ ਸੁਨੇਹੇ ਨੂੰ ਦੂਰ ਦੁਰਾੜੇ ਤੱਕ ਪਹੁੰਚਾਉਣ ਦਾ ਕੰਮ ਕੀਤਾ। ਸ਼੍ਰੀ ਚੰਦ ਦੇ ਅਕਾਲ ਚਲਾਣੇ ਤੋਂ ਬਾਅਦ ਉਦਾਸੀ ਸੰਪਰਦਾਇ ਦੀ ਗੱਦੀ 6ਵੇਂ ਗੁਰੂ ਹਰਗੋਬਿੰਦ ਦੇ ਜੇਠੇ ਪੁੱਤਰ ਬਾਬਾ ਗੁਰਦਿੱਤਾ ਨੂੰ ਮਿਲੀ। ਗੁਰੂ ਨਾਨਕ ਦੇ ਦੂਜੇ ਪੁੱਤਰ ਲਖਮੀ ਚੰਦ ਨੇ ਗ੍ਰਹਿਸਥ ਜੀਵਨ ਦਾ ਰਾਹ ਚੁਣਿਆ। ਇੱਥੋਂ ਕੁਝ ਦੂਰੀ ਉੱਤੇ ਗੁਰਦੁਆਰਾ ਹਟ ਸਾਹਿਬ ਹੈ, ਜੋ ਮੋਦੀ ਖਾਨੇ ਵਾਲੀ ਥਾਂ ਉੱਤੇ ਉਸਾਰਿਆ ਗਿਆ ਹੈ। ਮੋਦੀ ਖਾਨੇ ਦੀ ਮੁਲਾਜ਼ਮਤ ਦੌਰਾਨ ਗੁਰੂ ਨਾਨਕ ਦਾ ਵਾਹ ਸਮਾਜਿਕ ਜ਼ਿੰਦਗੀ ਵਿੱਚ ਪਸਰੇ ਭ੍ਰਿਸ਼ਟਾਚਾਰ ਨਾਲ ਪਿਆ। ਭ੍ਰਿਸ਼ਟਾਚਾਰ ਸਮਾਜਿਕ ਨਿਜ਼ਾਮ ਦੀਆਂ ਜੜ੍ਹਾਂ ਵਿੱਚ ਵਸਿਆ ਸੀ। ਆਪਣੇ ਹਿੱਤਾਂ ਦੀ ਪੂਰਤੀ ਲਈ ਅਮੀਰ ਸਰਕਾਰ ਦਰਬਾਰ ਨੂੰ ਰਿਸ਼ਵਤ ਦਿੰਦੇ ਸਨ। ਇਨ੍ਹਾਂ ਹਾਲਾਤ ਦਾ ਲਾਹਾ ਲੈਣ ਲਈ ਸਰਕਾਰੀ ਅਮਲਾ ਆਪਣੀ ਤਾਕਤ ਦੀ ਦੁਰਵਰਤੋਂ ਕਰਦਾ ਸੀ ਅਤੇ ਦੁਸ਼ਵਾਰੀਆਂ ਨਿਤਾਣੇ ਤਬਕੇ ਦੇ ਹਿੱਸੇ ਆਉਂਦੀਆਂ ਸਨ। ਇਮਾਨਦਾਰੀ ਨੂੰ ਪ੍ਰਣਾਏ ਗੁਰੂ ਨਾਨਕ ਆਪਣਾ ਕੰਮ ਸੰਜੀਦਗੀ ਨਾਲ ਕਰਦੇ ਸਨ। ਵਹੀ ਖਾਤਾ ਸਹੀ ਰੱਖਦੇ ਸਨ ਅਤੇ ਪੂਰਾ ਤੋਲਦੇ ਸਨ। ਨਿਮਾਣੇ ਜੀਆਂ ਨੂੰ ਉਹ ਅਨਾਜ ਵੱਧ ਵਰਤਾਉਂਦੇ ਸਨ। ਦਿਨਾਂ ਵਿੱਚ ਹੀ ਉਹਨਾਂ ਦਾ ਨਾਮ ਚਾਰੇ ਪਾਸੇ ਰੋਸ਼ਨ ਹੋ ਗਿਆ। ਨਿਮਾਣੇ ਲੋਕ ਉਹਨਾਂ ਨਾਲ ਖੁਸ਼ ਸਨ। ਉਹ ਮਿਹਨਤੀ, ਇਤਬਾਰਯੋਗ, ਇਮਾਨਦਾਰ ਅਤੇ ਦਰਦਮੰਦ ਅਫਸਰ ਵਜੋਂ ਮਸ਼ਹੂਰ ਹੋ ਗਏ। ਉਹਨਾਂ ਦੀ ਮਕਬੂਲੀਅਤ ਤੋਂ ਖਾਰ ਖਾਣ ਵਾਲੇ ਇੱਕ ਮੁਲਾਜ਼ਮ ਨੇ ਨਵਾਬ ਕੋਲ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਨਾਨਕ ਗੈਰ ਜ਼ਿੰਮੇਵਾਰ ਅਫਸਰ ਵਜੋਂ ਸਰਕਾਰੀ ਖਜ਼ਾਨਾ ਉਡਾ ਰਿਹਾ ਹੈ। ਨਵਾਬ ਦੌਲਤ ਖਾਨ ਲੋਧੀ ਨੇ ਖਾਤੇ ਅਤੇ ਮਾਲ ਦਾ ਹਿਸਾਬ ਮਿਲਾਉਣ ਦਾ ਹੁਕਮ ਕਰ ਦਿੱਤਾ। ਪੜਤਾਲ ਤੋਂ ਬਾਅਦ ਖਾਤਾ ਸਹੀ ਪਾਇਆ ਗਿਆ ਅਤੇ ਮਾਲਖਾਨੇ ਵਿੱਚ ਅਨਾਜ ਵਾਧੂ ਪਾਇਆ ਗਿਆ, ਜੋ ਗੁਰੂ ਨਾਨਕ ਦੇ ਵਿਵਹਾਰ ਨੂੰ ਦੇਖਦੇ ਹੋਏ ਦਾਨੀ ਸ਼ਹਿਰੀਆਂ ਨੇ ਲੋੜਵੰਦਾਂ ਵਿੱਚ ਵਰਤਾਉਣ ਲਈ ਦਾਨ ਕੀਤਾ ਸੀ। ਨਾਨਕ ਆਖੈ ਰੇ ਮਨੋ ਸੁਣੀਐ ਸਿੱਖ ਸਹੀ ਲੇਖਾ ਰਬ ਮਗੇਸੀਆ ਬੈਠਾ ਕਢ ਗੁਰੂ ਨਾਨਕ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਉਹਨਾਂ ਨੂੰ ਚੇਤਨਾ ਦੀ ਵਹੀ ਉੱਤੇ ਦਰਜ ਕਰਮਾਂ ਦਾ ਲੇਖਾ ਦੇਣਾ ਹੀ ਪੈਣਾ ਹੈ। ਕੁਦਰਤ ਦੇ ਨੇਮ ਮੁਤਾਬਕ ਝੂਠ ਦਾ ਖਾਤਮਾ ਅਤੇ ਸੱਚ ਦਾ ਬੋਲਬਾਲਾ ਤੈਅ ਹੈ। ਭ੍ਰਿਸ਼ਟਾਚਾਰ ਨਿੱਜੀ ਮੁਫਾਦ ਲਈ ਅਮਾਨਤ ਵਿੱਚ ਕੀਤੀ ਖਿਆਨਤ ਹੈ। ਕਿਸੇ ਵੀ ਜਮਹੂਰੀ ਸਮਾਜ ਦਾ ਧੁਰਾ ਇਮਾਨਦਾਰੀ ਹੈ, ਜਿਸ ਨਾਲ ਸਮਾਜਿਕ ਆਰਥਿਕ ਤਵਾਜ਼ਨ ਅਤੇ ਇਤਫਾਕ ਕਾਇਮ ਰਹਿੰਦਾ ਹੈ। ਇਨਸਾਨੀ ਹਕੂਕ ਦੇ ਇਨਕਲਾਬ ਦਾ ਬੀਜ ਗੁਰੂ ਨਾਨਕ ਨੇ ਮੋਦੀ ਖਾਨੇ ਵਿੱਚ ਆਪਣੇ ਅਮਲਾਂ ਰਾਹੀਂ ਬੀਜਿਆ।
ਗੁਰਦੁਆਰਾ ਹਟ ਸਾਹਿਬ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਗਵਾਹੀ ਭਰਦਾ ਹੈ। ਇਮਾਨ ਨਾਲ ਕਮਾਉਣਾ, ਦਿਲ ਖੋਲ ਕੇ ਵਰਤਾਉਣਾ ਅਤੇ ਰੂਹਾਨੀ ਸੋਚ ਵਿਚਾਰ ਕਰਨਾ। ਮਲਸੀਹਾਂ ਪਿੰਡ ਦਾ ਮੁਹੱਤਬਰ ਭਾਗੀਰਥ ਗੁਣਵਾਨ ਬੰਦਾ ਸੀ। ਜਦੋਂ ਉਹ ਮੋਦੀ ਖਾਨੇ ਵਿੱਚ ਆਪਣੀ ਢਾਲ ਜਮ੍ਹਾਂ ਕਰਵਾਉਣ ਆਏ ਤਾਂ ਨਵੇਂ ਮੋਦੀ ਨੇ ਉਹਨਾਂ ਦਾ ਦਿਲ ਟੁੰਬਿਆ। ਗੁਰੂ ਨਾਨਕ ਆਪਣੇ ਕੰਮ ਵਿੱਚ ਨਿਪੁੰਨ ਸਨ ਅਤੇ ਰੂਹਾਨੀਅਤ ਬਾਰੇ ਗਿਆਨਵਾਨ ਸਨ। ਗੁਰੂ ਨਾਨਕ ਨਾਲ ਰੂਹਾਨੀ ਗੋਸ਼ਟ ਰਚਾਉਣ ਲਈ ਭਾਗੀਰਥ ਨੇ ਸੁਲਤਾਨਪੁਰ ਦਾ ਫੇਰਾ ਵਧਾ ਦਿੱਤਾ। ਭਾਗੀਰਥ ਵਰਗਿਆਂ ਨਾਲ ਗੁਰੂ ਨਾਨਕ ਦੇ ਪੈਰੋਕਾਰਾਂ ਦਾ ਵਾਧਾ ਸ਼ੁਰੂ ਹੋਇਆ। ਗੁਰੂ ਨਾਨਕ ਦੀ ਸ਼ੋਭਾ ਦਾ ਪਸਾਰਾ ਪੂਰੇ ਇਲਾਕੇ ਵਿੱਚ ਹੋਣ ਲੱਗਿਆ। ਭਾਈ ਮਰਦਾਨਾ ਤਲਵੰਡੀ ਵਿੱਚ ਸਨ। ਗੁਰੂ ਨਾਨਕ ਦੇ ਇਨਕਲਾਬੀ ਤੇਜ਼ ਨਾਲ ਉਹਨਾਂ ਦਾ ਦਿਲ ਮੁਲਾਕਾਤ ਲਈ ਬਹਿਬਲ ਹੋਣ ਲੱਗਿਆ। ਸਬਬ ਇਹ ਬਣਿਆ ਕਿ ਮਹਿਤਾ ਕਾਲੂ ਨੇ ਭਾਈ ਮਰਦਾਨਾ ਨੂੰ ਗੁਰੂ ਨਾਨਕ ਦੀ ਖਬਰ ਲੈਣ ਲਈ ਸੁਲਤਾਨਪੁਰ ਭੇਜਿਆ। ਸੁਲਤਾਨਪੁਰ ਵਿੱਚ ਭਾਈ ਮਰਦਾਨਾ ਨੇ ਗੁਰੂ ਨਾਨਕ ਦੇ ਘਰ ਕਿਆਮ ਕੀਤਾ। ਸਵਖਤੇ ਵੇਈ ਵਿੱਚ ਇਸ਼ਨਾਨ ਕਰਕੇ ਰੂਹਾਨੀ ਬਾਣੀ ਦਾ ਗਾਇਨ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਨੇਮ ਸੀ। ਇੱਕ ਦਿਨ ਭਾਈ ਮਰਦਾਨਾ ਨੇ ਆਪਣੀ ਧੀ ਦੇ ਵਿਆਹ ਵਿੱਚ ਆਉਂਦੀ ਮਾਇਆ ਦੀ ਤੰਗੀ ਦਾ ਜ਼ਿਕਰ ਕੀਤਾ। ਭਾਈ ਮਰਦਾਨਾ ਦੀ ਮੁਸ਼ਕਿਲ ਸੁਣ ਕੇ ਗੁਰੂ ਨਾਨਕ ਨੇ ਭਾਗੀਰਥ ਨੂੰ ਮਦਦ ਕਰਨ ਦੀ ਬੇਨਤੀ ਕੀਤੀ। ਬੰਦੋਬਸਤ ਕਰਨ ਲਈ ਭਾਗੀਰਥ ਲਾਹੌਰ ਗਿਆ, ਜਿੱਥੇ ਉਹਨਾਂ ਦੀ ਮੁਲਾਕਾਤ ਸ਼ਹਿਰ ਦੇ ਨਾਮੀ ਵਪਾਰੀ ਮਨਸੁਖ ਨਾਲ ਹੋਈ। ਗੁਰੂ ਨਾਨਕ ਦੇ ਇਨਕਲਾਬੀ ਖਿਆਲਾਂ ਬਾਰੇ ਸੁਣ ਕੇ ਮਨਸੁਖ ਵੀ ਭਾਗੀਰਥ ਨਾਲ ਸੁਲਤਾਨਪੁਰ ਦੇ ਰਾਹ ਪੈ ਗਿਆ। ਗੁਰੂ ਨਾਨਕ ਨੂੰ ਮਿਲ ਕੇ ਮਨਸੁਖ ਪ੍ਰਸੰਨ ਹੋ ਗਿਆ ਅਤੇ ਉਹਨਾਂ ਦੇ ਮੁੱਢਲੇ ਪੈਰੋਕਾਰਾਂ ਵਿੱਚ ਸ਼ਾਮਿਲ ਹੋ ਗਿਆ। ਵਿਆਹ ਦਾ ਸਾਜੋ ਸਾਮਾਨ ਲੈ ਕੇ ਭਾਈ ਮਰਦਾਨਾ ਨੇ ਤਲਵੰਡੀ ਨੂੰ ਚਾਲੇ ਪਾ ਦਿੱਤੇ। ਆਪਣੀ ਧੀ ਦਾ ਵਿਆਹ ਸੰਪੂਰਨ ਕਰਨ ਤੋਂ ਬਾਅਦ ਉਹ ਗੁਰੂ ਨਾਨਕ ਦਾ ਸੰਗ ਨਿਭਾਉਣ ਸੁਲਤਾਨਪੁਰ ਪਰਤ ਆਏ। ਅਸੀਂ ਹੁਣ ਵੇਈ ਦੇ ਕੰਢੇ ਬਣੇ ਗੁਰਦੁਆਰਾ ਬੇਰ ਸਾਹਿਬ ਜਾ ਰਹੇ ਹਾਂ। ਇਹ ਗੁਰਦੁਆਰਾ ਸੁਲਤਾਨਪੁਰ ਲੋਧੀ ਵਿੱਚ ਅਹਿਮ ਅਸਥਾਨ ਹੈ। ਇਸ ਅਸਥਾਨ ਦਾ ਪੁਰਸਕੂਨ ਕੁਦਰਤੀ ਨਜ਼ਾਰਾ ਅਨੋਖਾ ਸੀ। ਇਸੇ ਲਈ ਗੁਰੂ ਨਾਨਕ ਇੱਥੇ ਰੋਜ਼ਾਨਾ ਇਸ਼ਨਾਨ ਅਤੇ ਧਿਆਨ ਕਰਦੇ ਸਨ। ਸਰੀਰਿਕ ਤੌਰ ਤੇ ਭਟਕਣ ਕੀਤੇ ਬਿਨਾ ਕੋਈ ਸੱਚ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ? ਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ। ਮੈਨੂੰ ਅਚੰਭਾ ਹੁੰਦਾ ਹੈ ਕਿ ਜਥੇਬੰਦ ਮਜ਼ਹਬਾਂ ਦੇ ਘੇਰੇ ਵਿੱਚ ਪ੍ਰਚਾਰਕਾਂ ਦੀ ਘਾਟ ਨਹੀਂ ਹੈ, ਪਰ ਉਹਨਾਂ ਵਿੱਚੋਂ ਕਿੰਨਿਆਂ ਨੇ ਉਸ ਸੱਚ ਦਾ ਅਨੁਭਵ ਕੀਤਾ ਹੈ ਜਿਸ ਦਾ ਜ਼ਿਕਰ ਗੁਰੂ ਨਾਨਕ ਨੇ ਕੀਤਾ ਹੈ। ਗੁਰਦੁਆਰਾ ਬੇਰ ਸਾਹਿਬ ਗੁਰੂ ਨਾਨਕ ਦੇ ਵੇਈ ਕੰਢੇ ਗੁਜ਼ਾਰੇ ਸਮੇਂ ਦੀ ਨੁਮਾਇੰਦਗੀ ਕਰਦਾ ਹੈ। ਇੱਥੇ ਉਹਨਾਂ ਨੇ ਧਿਆਨ ਕੀਤਾ ਅਤੇ ਅੱਲਾ ਦਿੱਤਾ ਨਾਮ ਦੇ ਮੁਸਲਮਾਨ ਫਕੀਰ ਨਾਲ ਗੋਸ਼ਟ ਰਚਾਇਆ। ਅਸਲਾਂ ਤੋਂ ਸੰਤ ਮਹਾਤਮਾ ਕਹਿੰਦੇ ਆਏ ਹਨ ਕਿ ਨਿਰੰਕਾਰ ਦਾ ਕਾਇਨਾਤ ਦੇ ਕਣ-ਕਣ ਵਿੱਚ ਵਾਸ ਹੈ। ਕਿ ਤੀਰਥ ਅਸਥਾਨ ਜਗਿਆਸੂ ਮਨ ਨੂੰ ਸਕੂਨ ਪਹੁੰਚਾਉਂਦੇ ਹਨ। ਓਜਸ
सिलाती रथ बनवासा पर मत डोलत पै उदासा मन मैले सूचा क्यों होए साच मिले पावे पत सोए। ਗੁਰੂ ਨਾਨਕ ਦਾ ਸੁਨੇਹਾ ਇਸ ਅਹਿਮੀਅਤ ਨੂੰ ਦੁਹਰਾਉਂਦਾ ਹੈ ਕਿ ਨੇਕ ਇਰਾਦਿਆਂ ਨਾਲ ਹੀ ਦਿਲਾਸਾ ਮਿਲਦਾ ਹੈ। ਮੈਂ ਹੈਰਾਨ ਹਾਂ ਕਿ ਅਸੀਂ ਹਾਲੇ ਵੀ ਕਰਮਕਾਂਡ ਦੀ ਹਮਾਇਤ ਕਰਦੇ ਹਾਂ ਅਤੇ ਗੁਰੂ ਨਾਨਕ ਵਾਲੇ ਵਿਵੇਕ ਦਾ ਮੂਲ ਤੱਤ ਸਮਝਣ ਦੇ ਸਮਰੱਥ ਨਹੀਂ ਹੋਏ। ਇਕੱਲਤਾ ਵਿੱਚ ਸੋਚ ਵਿਚਾਰ ਕਰਨ ਲਈ ਗੁਰੂ ਨਾਨਕ ਵੇਈ ਦੇ ਦੂਜੇ ਕੰਢੇ ਉੱਤੇ ਕਬਰਸਤਾਨ ਵਿੱਚ ਜਾਂਦੇ ਸਨ। ਗੁਰੂ ਨਾਨਕ ਦੇ ਸੋਹਰਾ ਸਾਹਿਬ ਮੂਲਾ ਖੱਤਰੀ ਆਪਣੇ ਨਾਲ ਸਾਮਾ ਪੰਡਿਤ ਨੂੰ ਲੈ ਕੇ ਕਬਰਸਤਾਨ ਗਏ ਤਾਂ ਜੋ ਉਹਨਾਂ ਦੀ ਇਕੱਲਤਾ ਦੀ ਥਾਂ ਪਾਈ ਜਾ ਸਕੇ। ਜਦੋਂ ਉਹਨਾਂ ਨੂੰ ਗੁਰੂ ਨਾਨਕ ਦੇ ਬੇਲਾਗ ਮਨ ਦੀ ਥਾਂ ਨਾ ਪਈ ਤਾਂ ਮੂਲਾ ਖੱਤਰੀ ਨੇ ਉਹਨਾਂ ਨੂੰ ਬਦਰੂਹਾਂ ਦੀ ਜਕੜ ਵਿੱਚੋਂ ਕੱਢਣ ਲਈ ਫਕੀਰਾਂ ਤੱਕ ਪਹੁੰਚ ਕੀਤੀ। ਗੁਰੂ ਨਾਨਕ ਨੇ ਇੱਕ ਦਿਨ ਵੇਈ ਵਿੱਚ ਇਸ਼ਨਾਨ ਲਈ ਚੁੱਭੀ ਲਗਾਈ ਅਤੇ ਵਾਪਸ ਨਹੀਂ ਆਏ। ਮੌਕੇ ਉੱਤੇ ਹਾਜ਼ਰ ਲੋਕਾਂ ਨੇ ਇਹ ਸੋਚ ਕੇ ਹਾਏ ਤੋਬਾ ਮਚਾਈ ਕਿ ਗੁਰੂ ਨਾਨਕ ਡੁੱਬ ਗਏ ਹਨ। ਉਹਨਾਂ ਨੂੰ ਲੱਭਣ ਲਈ ਨਵਾਬ ਦੌਲਤ ਖਾਨ ਲੋਧੀ ਨੇ ਹਰ ਹੀਲਾ ਕੀਤਾ ਪਰ ਕੁਝ ਪੱਲੇ ਨਾ ਪਿਆ। ਇੱਕ ਵਿਚਾਰ ਇਹੋ ਹੈ ਕਿ ਦੂਜੇ ਪਾਸੇ ਘਣੇ ਜੰਗਲ ਵਿੱਚ ਇਕੱਲੇ ਧਿਆਨ ਕਰਨ ਲਈ ਗੁਰੂ ਨਾਨਕ ਨੇ ਵੇਈ ਪਾਰ ਕੀਤੀ ਹੋਵੇ। 3 ਦਿਨ ਬਾਅਦ ਉਹਨਾਂ ਨੂੰ ਚੜ੍ਹਦੇ ਪਾਸੇ ਤਕਰੀਬਨ 3 ਕਿਲੋਮੀਟਰ ਦੂਰ ਵੇਈ ਵਿੱਚੋਂ ਨਿਕਲਦੇ ਦੇਖਿਆ ਗਿਆ। ਗੁਰਦੁਆਰਾ ਸੰਤ ਘਾਟ ਗੁਰੂ ਨਾਨਕ ਦੇ ਵੇਈ ਵਿੱਚੋਂ ਮੁੜ ਪ੍ਰਗਟ ਹੋਣ ਦੀ ਯਾਦ ਵਿੱਚ ਬਣਿਆ ਹੈ। ਗੁਰੂ ਨਾਨਕ ਨੇ ਵੇਈ ਦੇ ਕੰਢੇ ਧਿਆਨ ਅਤੇ ਸੋਚ ਵਿਚਾਰ ਕਰਨ ਤੋਂ ਬਾਅਦ ਵਹਿਦਤ ਦੇ ਫਲਸਫੀ ਬੋਲਾਂ ਦਾ ਉਚਾਰਨ ਕੀਤਾ। ਆਪਣੇ ਇਸ ਰਹੱਸਮਈ ਤਜਰਬੇ ਨਾਲ ਗੁਰੂ ਨਾਨਕ ਨੂੰ ਵਜ਼ਾਹਤ ਦੀ ਬਖਸ਼ਿਸ਼ ਹੋਈ ਜਿਸ ਨੂੰ ਉਹ ਸਮੂਹ ਲੋਕਾਈ ਵਿੱਚ ਵਰਤਾਉਣਾ ਚਾਹੁੰਦੇ ਸਨ। ਏਕੋ ਧਰਮ ਤ੍ਰਿੜੈ ਸਚ ਕੋਈ। ਗੁਰੂ ਨਾਨਕ ਉੱਤੇ ਬਿਰਹਾ ਤਾਰੀ ਸੀ। ਹਾਜ਼ਰਾ ਹਜ਼ੂਰ ਨਾਲ ਵਿਸਮਾਦੀ ਸਾਂਝ ਅਤੇ ਸੁਰਤ ਸੰਭਾਲੇ ਰਾਹੀ ਉਹਨਾਂ ਨੂੰ ਸਮੁੱਚੀ ਕਾਇਨਾਤ ਵਿੱਚ ਚੰਗਿਆਈ ਹੀ ਨਜ਼ਰ ਆਉਂਦੀ ਸੀ। ਗੁਰੂ ਨਾਨਕ ਨੇ ਦੁਨਿਆਵੀ ਮਾਇਆ ਨਾਲ ਬੰਧਨ ਤੋੜੇ ਤਾਂ ਲੋਕਾਂ ਨੂੰ ਲੱਗਿਆ ਕਿ ਉਹਨਾਂ ਦੀ ਸੁੱਧ ਬੁੱਧ ਗੁਆਚ ਗਈ ਹੈ। ਕੋਈ ਆਖੈ ਪੂਤਨਾ को कह बेताला कोई आखे आदमी नानक विचारा पया दीवाना शागा नानक बोराना हाँ हर बिन अवर न जाना। ਗੁਰੂ ਨਾਨਕ ਨੇ ਫਰਮਾਇਆ ਕਿ ਨੇਕੀ ਦਾ ਰਾਹ ਹੀ ਉੱਤਮ ਧਰਮ ਹੈ। ਉਹਨਾਂ ਨੇ ਨਿਡਰਤਾ ਨਾਲ ਐਲਾਨ ਕੀਤਾ
ਕਿ ਸਭ ਮਨੁੱਖ ਬਰਾਬਰ ਹਨ। ਰੂਹਾਨੀਅਤ ਦੀ ਰਾਹ ਉੱਤੇ ਕੱਟੜਪੁਣੇ ਅਤੇ ਕਿਸੇ ਮਜ਼ਹਬ, ਜਾਤ, ਰੰਗ ਜਾਂ ਲਿੰਗ ਦੀ ਸਰਦਾਰੀ ਦੀ ਗੁੰਜਾਇਸ਼ ਨਹੀਂ ਹੈ। ਇਸ ਨਾਲ ਪ੍ਰਚਲਿਤ ਮਜ਼ਹਬੀ ਮਨੋਤਾਂ ਦੇ ਰਾਖਿਆਂ ਨੂੰ ਸੇਕ ਲੱਗਿਆ। ਉਹਨਾਂ ਦਾ ਗੁੱਸਾ ਸ਼ਿਕਾਇਤ ਵਜੋਂ ਨਵਾਬ ਦੌਲਤ ਖਾਨ ਲੋਧੀ ਕੋਲ ਦਰਜ ਹੋਇਆ। ਗੁਰੂ ਨਾਨਕ ਨੂੰ ਆਪਣੇ ਕਹੇ ਦੀ ਸਫਾਈ ਦੇਣ ਲਈ ਸੱਦਿਆ ਗਿਆ। ਗੁਰੂ ਨਾਨਕ ਤੋਂ ਸਵਾਲ ਪੁੱਛਣ ਲਈ ਸ਼ਿਕਾਇਤ ਦੀ ਪੈਰਵੀ ਕਰਨ ਵਾਲਾ ਕਾਜ਼ੀ ਵੀ ਮੌਕੇ ਉੱਤੇ ਹਾਜ਼ਰ ਸੀ। ਉਹਨਾਂ ਸਵਾਲ ਕੀਤਾ ਕਿ ਜੇ ਨੇਕੀ ਹੀ ਸਭ ਤੋਂ ਸਤਿਕਾਰਯੋਗ ਧਰਮ ਹੈ ਤਾਂ ਉਹਨਾਂ ਅਕੀਦਿਆਂ ਦੀ ਕੀ ਅਹਿਮੀਅਤ ਹੈ ਜਿਨ੍ਹਾਂ ਨੂੰ ਤੈਅ ਕਰਨ ਲਈ ਪੈਗੰਬਰਾਂ, ਪੀਰਾਂ, ਸੰਤਾਂ ਅਤੇ ਫਕੀਰਾਂ ਨੇ ਸਦੀਆਂ ਲਗਾਈਆਂ ਹਨ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਸੱਚਾ ਮਜ਼ਹਬੀ ਬੰਦਾ ਉਹ ਹੈ ਜੋ ਧਰਮ ਦੀ ਰੂਹ ਦਾ ਜਾਣੂ ਹੈ। ਗੁਰੂ ਨਾਨਕ ਨੂੰ ਕਾਜ਼ੀ ਨੇ ਪੁੱਛਿਆ ਕਿ ਹਰ ਮਨੁੱਖ ਮਜ਼ਹਬ ਦਾ ਕੋਈ ਰਾਹ ਚੁਣਦਾ ਹੈ, ਉਹਨਾਂ ਦਾ ਰਾਹ ਕਿਹੜਾ ਹੈ? ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਉਹ ਆਲਮੀ ਭਾਈਚਾਰਾ ਚਾਹੁੰਦੇ ਹਨ ਅਤੇ ਉਸ ਰਾਹ ਦੇ ਪਾਂਦੀ ਹਨ ਜੋ ਨਿਰੰਕਾਰ ਨਾਲ ਜੋੜਦਾ ਹੈ। ਨਿਰੰਕਾਰ ਲਈ ਕੋਈ ਅਜਨਬੀ ਨਹੀਂ ਹੈ ਅਤੇ ਨਾ ਹੀ ਉਸ ਦਾ ਕੋਈ ਮਜ਼ਹਬ ਹੈ। ਇਸ ਜਵਾਬ ਤੋਂ ਬੇਕਰਾਰ ਹੋਏ ਕਾਜ਼ੀ ਨੇ ਕਿਹਾ ਕਿ ਜੇ ਉਹਨਾਂ ਦਾ ਰਾਹ ਇਲਾਹੀ ਹੈ ਤਾਂ ਨਮਾਜ਼ ਪੜ੍ਹਨ। ਗੁਰੂ ਨਾਨਕ ਨੇ ਹਾਮੀ ਭਰੀ ਅਤੇ ਉਹਨਾਂ ਨਾਲ ਮਸਜਿਦ ਚਲੇ ਗਏ। ਅਸੀਂ ਹੁਣ ਗੁਰਦੁਆਰਾ ਅੰਤਰਯਾਮਤਾ ਸਾਹਿਬ ਜਾ ਰਹੇ ਹਾਂ। ਇਹ ਗੁਰਦੁਆਰਾ ਨਮਾਜ਼ ਵਾਲੀ ਸਾਖੀ ਦੀ ਯਾਦ ਵਿੱਚ ਹੀ ਬਣਿਆ ਹੋਇਆ ਹੈ। ਜਦੋਂ ਕਾਜ਼ੀ ਨਮਾਜ਼ ਪੜ੍ਹ ਰਿਹਾ ਸੀ ਤਾਂ ਗੁਰੂ ਨਾਨਕ ਉਹਨਾਂ ਵੱਲ ਦੇਖ ਕੇ ਮੁਸਕਰਾ ਰਹੇ ਸਨ। ਗੁੱਸੇ ਵਿੱਚ ਆਏ ਕਾਜ਼ੀ ਨੇ ਉਹਨਾਂ ਦੀ ਮੁਸਕਰਾਹਟ ਦਾ ਕਾਰਨ ਪੁੱਛਿਆ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਕਾਜ਼ੀ ਇਮਾਨਦਾਰੀ ਨਾਲ ਨਮਾਜ਼ ਨਹੀਂ ਪੜ੍ਹ ਰਹੇ ਸਨ। ਹਾਲਾਂਕਿ ਉਹ ਜਿਸਮਾਨੀ ਪੱਖੋਂ ਮਸਜਿਦ ਵਿੱਚ ਹਨ, ਪਰ ਧਿਆਨ ਘਰ ਵਿੱਚ ਪੈਦਾ ਹੋਈ ਵਛੜੀ ਵਿੱਚ ਹੈ। ਮਜ਼ਹਬੀ ਬਾਣੇ ਪਾਉਣਾ ਅਤੇ ਰਹੋ ਰੀਤ ਨਿਭਾਉਣਾ ਸੁਖਾਲਾ ਹੈ, ਪਰ ਅਸਲ ਇਮਤਿਹਾਨ ਤਾਂ ਰੂਹਾਨੀ ਰਹਿਬਰਾਂ ਦੇ ਦਰਸਾਏ ਰਾਹ ਉੱਤੇ ਚੱਲਣਾ ਹੈ। ਕਿਸੇ ਅਕੀਦੇ ਦਾ ਸੱਚਾ ਪੈਰੋਕਾਰ ਤਾਂ ਦਇਆਵਾਨ ਅਤੇ ਨਿਮਾਣਾ ਜੀ ਹੈ ਜੋ ਮੁਕੰਮਲ ਯਕੀਨ ਵਿੱਚ ਮਗਲੂਬ ਹੋ ਜਾਂਦਾ ਹੈ। ਇਸ ਤੋਂ ਬਿਨਾਂ ਤਾਂ ਰੋਜ਼ਾਨਾ ਇਬਾਦਤ, ਰਹੋ ਰੀਤ ਅਤੇ ਬਾਣਾ ਮਹਿਜ਼ ਪਖੰਡ ਹਨ। ਸਾਡੀ ਚਾਹਨਾ ਤਾਂ ਚੰਗਿਆਈ ਕਰਨਾ ਹੈ, ਪਰ ਸਾਡੀ ਚਾਹ ਦਾ ਰਾਹ ਕੌਣ ਰੋਕਦਾ ਹੈ? मन भूलो परमस आए जाए आत लुब्ध लुबानो बिखम माए। ਨਫਸੀ ਬਹਿਕਾਂ ਦੇ ਮੰਤਰ ਹੇਠ ਮਨ ਦਗੇਬਾਜ਼ ਹੋ ਜਾਂਦਾ ਹੈ। ਮਾਇਆ ਜਾਲ ਵਿੱਚ ਫਸਿਆ ਮਨੁੱਖ ਬੰਧਨ ਅਤੇ ਬੇਬੰਧਨੀ ਦੀ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ ਅਤੇ ਉਸ ਦੀ ਅਸਲ ਚਾਹਨਾ ਉੱਤੇ ਰੋਕ ਲੱਗ ਜਾਂਦੀ ਹੈ। « 1947 ਦੀ ਵੰਡ ਤੋਂ ਬਾਅਦ ਆਬਾਦੀ ਦਾ ਮਜ਼ਹਬ ਮੁਤਾਬਕ ਤਬਾਦਲਾ ਹੋਇਆ। ਨਤੀਜੇ ਵਜੋਂ ਸੁਲਤਾਨਪੁਰ ਲੋਧੀ ਇਸ ਵੇਲੇ ਸਿੱਖ ਅਤੇ ਹਿੰਦੂ ਬਹੁ ਗਿਣਤੀ ਵਾਲਾ ਸ਼ਹਿਰ ਹੈ, ਜਿੱਥੇ ਗਿਣਤੀ ਦੇ ਮੁਸਲਮਾਨ ਆਬਾਦ ਹਨ। ਪੁਰਾਣੇ ਕਿਲੇ ਵਿੱਚ ਬਿਰਾਜਮਾਨ ਇਤਿਹਾਸਿਕ ਮਸਜਿਦ ਹਾਲੇ ਵੀ ਮਜ਼ਹਬੀ ਇਤਫਾਕ ਦੀ ਖੂਬਸੂਰਤ ਮਿਸਾਲ ਪੇਸ਼ ਕਰਦੀ ਹੈ। ਇਸੇ ਇਮਾਰਤ ਵਿੱਚ ਸ਼ਹਿਰ ਦੇ ਮੁਸਲਮਾਨਾਂ ਨੇ ਗੁਰੂ ਨਾਨਕ ਦੇ ਸ਼ਬਦ ਵਾਲੇ ਗ੍ਰੰਥ ਸੰਭਾਲ ਰੱਖੇ ਹਨ, ਜਿਨ੍ਹਾਂ ਵਿੱਚ ਨਿਰੰਕਾਰ ਦੇ ਸੁਨੇਹੇ ਦੀਆਂ ਯਾਦਾਂ ਸਮਾਈਆਂ ਹਨ। ਆਖਰ ਗੁਰੂ ਨਾਨਕ ਨੇ ਮਜ਼ਹਬੀ, ਸਮਾਜਿਕ ਅਤੇ ਤਹਿਜ਼ੀਬੀ ਜੋੜ ਮੇਲਿਆਂ ਵਾਲੇ ਅਸਥਾਨ ਤੇ ਪੈਂਡੇ ਤੈਅ ਕਰਨ ਦਾ ਫੈਸਲਾ ਕਰ ਲਿਆ। ਉਹਨਾਂ ਨੇ ਰੂਹਾਨੀ ਜੁਸਤਜੂ ਵਿੱਚ ਸ਼ਾਮਿਲ ਹੋਣ ਲਈ ਭਾਈ ਮਰਦਾਨੇ ਨੂੰ ਬੇਨਤੀ ਕੀਤੀ। ਦੋਵਾਂ ਨੂੰ ਅਹਿਸਾਸ ਹੋਇਆ ਕਿ ਇਸ ਸਫ਼ਰ ਉੱਤੇ ਰਬਾਬ ਦਾ ਸੰਗ ਲਾਜ਼ਮੀ ਹੈ।
ਇਹ ਤੰਤੀ ਸਾਜ਼ ਧੁਨ ਵਜਾਉਣ ਦੇ ਨਾਲ ਤਾਲ ਦੇਣ ਦਾ ਕੰਮ ਕਰਦਾ ਹੈ। ਰਬਾਬ ਰੂਹਾਨੀ ਮੁਸਾਫਰਾਂ ਦਾ ਸੰਗੀ ਹੋ ਗਿਆ। ਰੂਹਾਨੀ ਸੰਗੀਤ ਉੱਤੇ ਸਵਾਰ ਸ਼ਬਦ ਮਨ ਦੀਆਂ ਹੱਦਾਂ ਪਾਰ ਕਰ ਜਾਂਦੇ ਹਨ। ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਨੇ ਭਾਈ ਮਰਦਾਨਾ ਨੂੰ ਰਬਾਬ ਦੇ ਕਾਰੀਗਰ ਭਾਈ ਫਰੰਦਾ ਤੋਂ ਸਾਜ਼ ਖਰੀਦਣ ਦੀ ਗੁਜ਼ਾਰਿਸ਼ ਕੀਤੀ। ਅਸੀਂ ਹੁਣ ਸੁਲਤਾਨਪੁਰ ਲੋਧੀ ਤੋਂ ਪਰੋਣਾ ਪਿੰਡ ਜਾ ਰਹੇ ਹਾਂ, ਜਿੱਥੇ ਕਾਲੀ ਵੇਈ ਬਿਆਸ ਦਰਿਆ ਵਿੱਚ ਪੈਂਦੀ ਹੈ। ਇਹ ਗੁਰਦੁਆਰਾ ਭਾਈ ਫਿਰੰਦਾ ਦੀ ਯਾਦ ਵਿੱਚ ਬਣਿਆ ਹੈ, ਜਿਨ੍ਹਾਂ ਨੇ ਭਾਈ ਮਰਦਾਨੇ ਨੂੰ ਸੌਗਾਤ ਵਜੋਂ ਰਬਾਬ ਦਿੱਤਾ ਸੀ। ਭਾਈ ਮਰਦਾਨਾ ਨੇ ਰਬਾਬ ਪਸੰਦ ਕਰ ਲਿਆ। ਭਾਈ ਫਿਰੰਦਾ ਆਪਣੇ ਹੱਥੀਂ ਗੁਰੂ ਨਾਨਕ ਨੂੰ ਰਬਾਬ ਭੇਟ ਕਰਨ ਲਈ ਸੁਲਤਾਨਪੁਰ ਲੋਧੀ ਪਹੁੰਚੇ। ਵਿਸਮਾਦ ਵਿੱਚ ਆਏ ਗੁਰੂ ਨਾਨਕ ਨੇ ਗਾਇਨ ਕੀਤਾ। ਹੋਂ ਟਾਡੀ ਵੇ ਕਾਰ ਕਰ ਲਾਇਆ, ਰਾਤ ਦੀ ਹੈ ਕੈ ਵਾਰ ਤੁਰੋਂ ਫਰਮਾਇਆ, ਟਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾ ਕਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰਜ ਤਿਨ ਸੁਖ ਪਾਇਆ, ਗੁਰਮਤੀ ਖਾਦਾ ਰਜ ਤਿਨ ਸੁਖ ਪਾਇਆ। ਗੁਰੂ ਨਾਨਕ ਨੇ ਹਲੀਮੀ ਨਾਲ ਸਮਝ ਲਿਆ ਕਿ ਉਹ ਅਗਲੇਰੀ ਮੁਹਿੰਮ ਲਈ ਤਿਆਰ ਸਨ। ਭਾਈ ਮਰਦਾਨਾ ਵੀ ਆਪਣੇ ਬਾਪ ਵਾਲੇ ਫਰਜ਼ ਨਿਭਾ ਕੇ ਗੁਰੂ ਨਾਨਕ ਦਾ ਸੰਗੀ ਬਣਨ ਲਈ ਤਿਆਰ ਸਨ। ਭਾਈ ਗੁਰਦਾਸ ਨੇ ਦਰਜ ਕੀਤਾ ਹੈ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਤਿਹਾਸਿਕ ਤੌਰ ਉੱਤੇ ਮੁਸਲਮਾਨ ਗਵਈਆਂ ਨੇ ਗੁਰਬਾਣੀ ਦਾ ਗਾਇਨ ਕੀਤਾ ਅਤੇ ਰਬਾਬੀ ਅਖਵਾਏ। ਉਹਨਾਂ ਨੇ ਸਦੀਆਂ ਤੱਕ ਗੁਰਦੁਆਰਿਆਂ ਵਿੱਚ ਰੂਹਾਨੀ ਸ਼ਬਦ ਗਾਏ। 1947 ਦੀ ਵੰਡ ਨੇ ਬਰੇ ਸਗੀਰ ਨੂੰ ਦੋ ਖੁਦ ਮੁਖਤਿਆਰ ਮੁਲਕਾਂ ਇੰਡੀਆ ਅਤੇ ਪਾਕਿਸਤਾਨ ਵਿੱਚ ਤਕਸੀਮ ਕੀਤਾ। ਮਜ਼ਹਬਾਂ ਮੁਤਾਬਕ ਹਿਜਰਤ ਹੋਈ। ਮੰਦੇ ਭਾਗੀ ਇਸ ਵਾਕਿਆ ਨੇ ਸਿਰਫ ਇਲਾਕਾ ਹੀ ਨਹੀਂ ਵੰਡਿਆ, ਸਗੋਂ ਇਸ ਨੇ ਸਾਂਝੇ ਤਹਿਜ਼ੀਬੀ ਪੱਖਾਂ ਉੱਤੇ ਮਾੜਾ ਅਸਰ ਪਾਇਆ, ਜਿਨ੍ਹਾਂ ਵਿੱਚ ਰਬਾਬੀਆਂ ਦੀ ਪਰੰਪਰਾ ਵੀ ਸ਼ਾਮਿਲ ਸੀ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਕੁਝ ਤਹਿ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵਿੰਗ ਪਾ ਕੇ ਵਾਘਾ ਨਾਕੇ ਤੋਂ ਪਾਕਿਸਤਾਨ ਵਿੱਚ ਲਾਹੌਰ ਜਾ ਰਹੇ ਹਾਂ, ਤਾਂ ਜੋ ਉਹਨਾਂ ਤੰਦਾਂ ਨਾਲ ਜੁੜਿਆ ਜਾ ਸਕੇ ਜੋ ਇਸ ਵਿਰਾਸਤ ਨੂੰ ਜਿਉਂਦਾ ਰੱਖ ਰਹੀਆਂ ਹਨ। ਅਸੀਂ ਲਾਹੌਰ ਵਿੱਚ ਮੁਹੱਲਾ ਹੁਸੈਨਪੁਰਾ ਆਏ ਹਾਂ, ਜਿੱਥੇ ਮੁਹੰਮਦ ਹੁਸੈਨ ਲਾਲ, ਨਈਮ ਤਾਹਿਰ ਲਾਲ ਅਤੇ ਸਰਫਰਾਜ਼ ਹੁਸੈਨ ਲਾਲ ਵਰਗੇ ਰਬਾਬੀਆਂ ਦਾ ਪਰਿਵਾਰ ਆਬਾਦ ਹੈ। ਇਹਨਾਂ ਦਾ ਦਾਅਵਾ ਹੈ
ਕਿ ਇਹ ਭਾਈ ਮਰਦਾਨਾ ਦੀ ਕੁੱਲ ਵਿੱਚੋਂ 18ਵੀਂ ਤੇ 19ਵੀਂ ਪੀੜ੍ਹੀ ਹਨ। ਦਾਰ ਪੀਰ ਜਗਤ ਗੁਰ ਬਾਬਾ, ਜਾਰ 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 ਪੀਰ ਜਗਤ ਗੁਰ ਬਾਬਾ। ਓ ਵੀਰ ਜੀ ਸਤਿ ਸ੍ਰੀ ਅਕਾਲ ਮਹਾਰਾਜ। ਸਲਾਮ ਜੀ, ਸਲਾਮ, ਕੀ ਹਾਲ ਹੈ? ਠੀਕ ਹੋ ਜੀ? ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੋ ਜੀ? ਬਹੁਤ ਚੰਗਾ ਲੱਗਿਆ। ਮੈਨੂੰ ਥੋੜਾ ਆਪਣੇ ਪਰਿਵਾਰ ਦੇ ਬਾਰੇ ਵਿੱਚ 47 ਤੋਂ ਪਹਿਲੇ ਕੀ ਮਾਹੌਲ ਸੀਗਾ, ਅੱਜ ਕੀ ਮਾਹੌਲ ਹੈ, ਇਹਦੇ ਬਾਰੇ ਥੋੜਾ ਸਾਨੂੰ ਦੱਸੋ। ਪਾਰਟੀਸ਼ਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਦੀ ਅੰਸ ਬੰਸ ਚੋਂ ਸ਼੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ 'ਚ 12 ਜੋੜੀਆਂ ਕੀਰਤਨ ਕਰਦੀਆਂ ਸਨ ਤੇ ਮੁਖਤਲਿਫ ਗੁਰਦੁਆਰਿਆਂ 'ਚ ਰੁਬਾਬੀ ਖਾਨਦਾਨ ਜਿਹੜਾ ਸੀ ਹਜ਼ੂਰੀ ਰਾਗੀ ਦੇ ਤੌਰ ਤੇ ਆਪਣੀਆਂ ਡਿਊਟੀਆਂ ਸਰ ਅੰਜਾਮ ਦਿੰਦਾ ਸੀ। ਗੋਂਦਵਾਲ ਸਾਹਿਬ ਭਾਈ ਲਾਲ ਜੀ ਦਾ ਜਨਮ ਹੋਇਆ ਤੇ ਸਭ ਤੋਂ ਵੱਡੇ ਤਾਇਆ ਜੀ ਹਜ਼ੂਰੀ ਰਾਗੀ ਸੇ ਸੀਸਗੰਜ ਗੁਰਦੁਆਰਾ ਤੋਂ, ਔਰ ਸਾਡੇ ਦਾਦਾ ਜੀ ਔਰ ਸਾਡੇ ਨਾਨਾ ਜੀ ਭਾਈ ਚਿਰਾਗਦੀਨ ਇਹ ਹਜ਼ੂਰੀ ਰਾਗੀ ਸਨ ਆਪਣਾ ਗੋਂਦਵਾਲ ਸਾਹਿਬ ਗੁਰਦੁਆਰੇ ਸਾਹਿਬ। ਜਦੋਂ ਪਾਰਟੀਸ਼ਨ ਹੋ ਗਈ ਤੇ ਕੀਰਤਨ ਦਾ ਜਿਹੜਾ ਸਿਲਸਿਲਾ ਸੀ ਉਹ ਬਿਲਕੁਲ ਖਤਮ ਹੋ ਗਿਆ। ਭਾਈ ਲਾਲ ਜੀ ਦੀ ਇੱਕ ਵਾਹਿਦ ਸ਼ਖਸੀਅਤ ਸੀ ਆਸ਼ਿਕ ਅਲੀ ਭਾਈ ਲਾਲ ਜੀ ਮੇਰੇ ਵਾਲਿਦ ਸਾਹਿਬ, ਕਿ ਜਿਹੜੇ ਕਿ ਆਣ ਕੇ ਉਹਨਾਂ ਨੇ ਥੋੜੀ ਦੁਸ਼ਵਾਰੀਆਂ ਤੇ ਪੈਦਾ ਹੋਈਆਂ, ਲੇਕਿਨ ਆਣ ਕੇ ਉਹਨਾਂ ਨੇ ਕਵਾਲੀ ਸ਼ੁਰੂ ਕਰਤੀ। 19ਵੀਂ ਪੀੜ੍ਹੀ ਆ ਗਈ ਹੈ, ਮਿਹਨਤ ਮਜ਼ਦੂਰੀ ਕਰਦੇ ਸਾਰੇ, ਤੇ ਜਦੋਂ ਆਪਣਾ 4 ਮੇਲੇ ਲੱਗਦੇ ਨੇ ਤੇ ਜਦੋਂ ਸੰਗਤਾਂ ਆਉਂਦੀਆਂ ਨੇ ਅਸੀਂ ਕੀਰਤਨ ਕਰਨੇ, ਲੇਕਿਨ ਛੱਡਿਆ ਨਹੀਂ। ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨੂੰ ਛੱਡੀਏ ਨਾ ਔਰ ਗੁਰੂ ਨਾਨਕ ਇਹਨੂੰ ਅੱਗੇ ਤੱਕ ਪਹੁੰਚਾਏ। ਗੰਗ ਬਨਾਰਸ ਹਿੰਦੂਆਂ, ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਮੁਸਲਮਾਨਾਂ ਮੱਕਾ ਕਾਬਾ, ਕਰ ਕਰ ਬਾਬਾ ਦਾ ਵੀਰੇ, ਕਰ ਕਰ ਬਾਬਾ ਦਾ ਵੀਰੇ, ਭਜਨ ਤਾਲ ਮਰਦੰਗ ਰਬਾਬਾ, ਜਾਰ ਪੀਰ ਜਗਤ ਗੁਰ ਬਾਬਾ, ਜਾਰ ਪੀਰ ਜਗਤ ਗੁਰ ਬਾਬਾ, ਜਾਰ ਪੀਰ ਜਗਤ ਗੁਰ ਬਾਬਾ, ਜਾਰ ਪੀਰ ਜਗਤ ਗੁਰ ਬਾਬਾ। ਇਸ ਮੁਲਾਕਾਤ ਵਿੱਚ ਰਬਾਬੀ ਰੀਤ ਸਾਂਭਣ ਵਾਲਿਆਂ ਦੀ ਆਲ ਔਲਾਦ ਦੀ ਮੌਜੂਦਾ ਹਾਲਤ ਦੇਖ ਕੇ ਮੇਰਾ ਦਿਲ ਉਦਾਸ ਹੋਇਆ ਹੈ। ਇਹਨਾਂ ਦੇ ਪੁਰਖੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੀ ਵਿਰਾਸਤ ਨੂੰ ਸ਼ਾਨ ਨਾਲ ਪਾਲਦੇ ਆਏ ਸਨ। ਲਾਹੌਰ ਵਿੱਚ ਗੁਰੂ ਨਾਨਕ ਦੀ ਜੋਤ ਜਗਾਈ ਰੱਖਣ ਵਾਲੀਆਂ ਸ਼ਖਸੀਅਤਾਂ ਹਨ। ਅਸੀਂ ਓਰੀਐਂਟਲ ਕਾਲਜ ਵਿੱਚ ਪੜ੍ਹਾਉਣ ਵਾਲੀ ਡਾਕਟਰ ਆਸਮਾ ਕਾਦਰੀ ਨੂੰ ਮਿਲਣ ਆਏ ਹਾਂ। आओ जी। ਸਲਾਮ ਅਸਮਾ ਜੀ। श्रीकाल जी की हाल है? ਸਲਾਮ ਤੇ ਸਤਿ ਸ੍ਰੀ ਅਕਾਲ। ਕਿਸ ਤਰ੍ਹਾਂ ਤੁਸੀਂ? बिल्कुल ठीक, बिल्कुल ठीक। ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ ਅੱਜ। ਕੋਈ ਨਹੀਂ, ਤੁਸੀਂ ਵੇਲਾ ਨਾਲ ਲਈ ਫਿਰਦੇ ਹੋ ਆਪ ਹੀ। ਜਿੱਦਾਂ ਪੰਜ ਛੋਇਆ ਹੋਇਆ ਹੈ ਉਹ ਵੇਲਿਓਂ ਬਾਹਰ ਹੀ ਤੇ ਕਰਦੇ ਨੇ ਪੇ ਸਾਰਿਆਂ ਨੂੰ। ਤੁਹਾਡੇ ਆਉਣ ਤੋਂ ਪਹਿਲੇ ਹੀ ਨਾ ਕਿਤਾਬ ਆਈ ਸੀ ਨਵੀਂ ਗਾਵਣ ਸੰਘ, ਤੇ ਉਹ ਖੋਲੀਏ ਤੇ ਨਾਨਕ ਦਾ ਸ਼ਬਦ ਆ ਗਿਆ ਸਾਹਮਣੇ, ਤੇ ਨਾਲ ਹੀ ਤੁਸੀਂ ਆ ਗਏ ਹੋ। ਜੋ ਤੋ ਪ੍ਰੇਮ ਖੇਲਨ ਕਾ ਚਾਓ,
सिर धर तली गली मेरी आओ, इत मार्ग पैर धरीजे, इत मार्ग पैर धरीजे, सिर दीजे ਕਾਨ ਨਾ ਕੀ कान न खींचे। ਅਸਮਾ ਜੀ, ਤੁਹਾਡਾ ਗੁਰੂ ਨਾਨਕ ਨਾਲ ਕੀ ਰਿਸ਼ਤਾ ਹੈ? ਜਿਹੜਾ ਹੈ ਵੇ ਸਾਡਾ ਕਲਾਸੀਕਲ ਸ਼ਾਇਰੀ ਸਾਰੀ ਬਾਬਾ ਫਰੀਦ ਤੋਂ ਸ਼ੁਰੂ ਹੁੰਦੀ ਹੈ। ਸੁਲਤਾਨ ਬਾਹੂ, ਸਚਲ ਸਰਮਸਤ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਦਮੂਦਰ, ਮੀਆਂ ਮੁਹੰਮਦ ਬਖਸ਼, ਮੌਲਵੀ ਗੁਲਾਮ ਰਸੂਲ ਆਲਮਪੁਰੀ, ਇਹ ਸਾਰੇ ਦੇ ਸਾਰੇ ਸ਼ਾਇਰ ਅਸੀਂ ਨਜਮ ਸਾਹਿਬ ਦੇ ਨਾਲ ਸੰਗਤ 'ਚ ਪੜ੍ਹ ਰਹੇ ਹਾਂ ਔਰ ਪਿਛਲੇ 40-45 ਸਾਲ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਹਰ ਹਫਤੇ। ਉੱਥੇ ਹੀ ਅਸੀਂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤੇ ਇਹਦੀ ਸਮਝ ਹੈ ਜਿਹੜੀ ਉਹ ਸਾਡੇ ਅੰਦਰ ਬਣਨੀ ਸ਼ੁਰੂ ਹੋਈ ਹੈ, ਕਿਉਂਕਿ ਬਾਬਾ ਨਾਨਕ ਦੇ ਪਿੱਛੇ ਜੋ ਰੀਤ ਮੌਜੂਦ ਹੈ ਉਹ ਹੈ ਬਾਬਾ ਫਰੀਦ ਦੀ। ਨਾਨਕ ਦੇ ਨਾਲ ਕੀ ਜੁੜਤ ਸੀ ਸਾਡੇ ਸ਼ਾਇਰਾਂ ਦੀ ਕਿ ਤੁਹਾਡੇ ਲਈ ਹੈਰਾਨਗੀ ਦੀ ਗੱਲ ਹੋਏਗੀ। ਸਾਡਾ ਸਿੰਧ ਦਾ ਇੱਕ ਸ਼ਾਇਰ ਹੈ ਸਚਲ, ਉਹਦੇ ਕੋਲ ਇੱਕ ਨਵਾਂ ਸ਼ਾਇਰ ਯੂਸਫ ਆਇਆ, ਉਹਦੀ ਸ਼ਾਇਰੀ ਪੜ੍ਹੀ ਸਚਲ ਨੇ ਤੇ ਉਹਨੂੰ ਕਿਹਾ ਕਿ ਹੁਣ ਤੇਰਾ ਨਾਂ ਨਾਨਕ ਯੂਸਫ ਹੈ। ਸੋ ਨਾਨਕ ਯੂਸਫ ਸਿੰਧ ਵਿੱਚ ਇੱਕ ਸ਼ਾਇਰ ਮੌਜੂਦ ਹੈ, ਉਹ ਅਸੀਂ ਨਜਮ ਸਾਹਿਬ ਦੇ ਨਾਲ ਹੀ ਸੰਗਤ ਦੇ ਉੱਤੇ ਪੜ੍ਹਿਆ। ਜਿਹੜੀ ਨਜਮ ਹੁਸੈਨ ਸੈਯਦ ਹੋਰਾਂ ਦੀ ਸੰਗਤ ਹੈ ਉਹਦੇ ਵਿੱਚ ਅਸੀਂ ਕੋਈ ਚੌਥੀ ਵਾਰੀ ਹੁਣ ਗ੍ਰੰਥ ਸਾਹਿਬ ਨੂੰ ਸ਼ੁਰੂ ਕੀਤਾ ਤੇ ਸਾਡੇ ਕੋਲ ਅੱਜ ਵੀ ਇਸ ਵੇਲੇ ਵੀ ਇੱਥੇ ਲਾਹੌਰ ਦੇ ਅੰਦਰ ਇਹ ਸਾਰਾ ਕੁਝ ਚੱਲ ਰਿਹਾ। ਨਾਨਕ ਜ਼ਿੰਦਾ ਹੈ, ਮੌਜੂਦ ਹੈ। ਉਹ ਜਿਹੜੇ ਉਹਨੇ ਬੀਂ ਕੇਰੇ ਨੇ ਵੇਖੋ ਫੁੱਟਦੇ ਨੇ ਪਏ, ਹਰ ਬੀਂ ਦੇ ਅੰਦਰ 2 ਹਿੱਸੇ ਹੁੰਦੇ ਨੇ ਪਰ ਉਹਨਾਂ ਚੋਂ ਬੂਟਾ ਇੱਕੋ ਹੀ ਨਿਕਲਦਾ। ਇਹੀ ਸ਼ਬਦ ਸੁਰਤ ਹੈ ਜਿਹੜੀ ਨਾਨਕ ਨੇ ਬੀਆਂ ਵਾਂਗ ਕੇਰ ਦਿੱਤੀ ਹੈ। ਬੇਸ਼ੱਕ 70 ਸਾਲ ਪਾਰਟੀਸ਼ਨ ਤੋਂ ਬਾਅਦ ਕਾਫੀ ਕੁਝ ਵਿਰਸਾ ਸਾਡਾ ਅਲੋਪ ਹੋ ਗਿਆ ਹੈ, ਲੇਕਿਨ ਲਾਹੌਰ ਦੇ ਅੰਦਰ ਉਹ ਕਣੀਆਂ ਅਜੇ ਵੀ ਮੌਜੂਦ ਨੇ। ਇਹ ਦੇਖ ਕੇ ਇਤਨੀ ਖੁਸ਼ੀ ਹੁੰਦੀ ਹੈ। ਬਾਬਾ ਅੱਜ ਵੀ ਇੱਥੇ ਮੌਜੂਦ ਹੈ, ਇਹ ਉਹਨਾਂ ਨੂੰ ਤੁਸੀਂ ਸਾਂਭ ਕੇ ਰੱਖਿਆ ਹੋਇਆ ਹੈ। ਰੂਹਾਨੀਅਤ ਦਾ ਘੇਰਾ ਜਥੇਬੰਦ ਅਕੀਦਿਆਂ ਦੇ ਨਿਜ਼ਾਮ ਤੋਂ ਜ਼ਿਆਦਾ ਖੁੱਲ੍ਹਾ ਹੈ। ਇਸ ਦਾ ਸਹੀ ਵਿਖਿਆਨ ਤਾਂ ਵੰਨ ਸਮੰਨੇ ਫਲਸਫਿਆਂ ਵਿੱਚ ਖੁੱਲ੍ਹਦਿਲੀ ਨਾਲ ਕੀਤੀ ਨਿੱਜੀ ਪੜਤਾਲ ਹੈ। ਸਲੀਮਾ ਖਵਾਜਾ ਪੇਸ਼ੇ ਪੱਖੋਂ ਵਕੀਲ ਹੈ, ਪਰ ਉਸ ਦੀ ਰੂਹ ਗੁਰੂ ਨਾਨਕ ਦੇ ਫਲਸਫੇ ਨਾਲ ਜੁੜੀ ਹੋਈ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੀਰਤਨ ਕਰਨ ਵਾਲੇ ਆਖਰੀ ਰਬਾਬੀਆਂ ਵਿੱਚ ਭਾਈ ਚਾਂਦ ਸਨ। ਭਾਈ ਚਾਂਦ ਦੇ ਸਪੁੱਤਰ ਭਾਈ ਗੁਲਾਮ ਮੁਹੰਮਦ ਚਾਂਦ ਤੋਂ ਕੀਰਤਨ ਸੁਣ ਕੇ ਸਲੀਮਾ ਖਵਾਜਾ ਦੀ ਗੁਰਬਾਣੀ ਨਾਲ ਸਾਂਝ ਬਣੀ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਨ ਆਖਾ ਸਾਚਾ ਨਾਉ। ਸ਼ੁਰੂਆਤ ਕੁਝ ਅਜਿਹੀ ਹੋਈ ਸੀ। ਭਾਈ ਚਾਂਦ ਨਾਲ ਮੇਰੀ ਮੁਲਾਕਾਤ ਹੋਈ। ਉਹ ਸਾਡੇ ਘਰ ਆਏ ਅਤੇ ਉਹਨਾਂ ਨੇ ਸ਼ਬਦ ਗਾਇਨ ਕੀਤਾ। शब्द पेश किए, रेंडिशंस उनकी, and I was drawn to ਉਹਨਾਂ ਦੇ that. ਗਾਇਨ ਵਿੱਚ ਅਜੀਬ ਕਸ਼ਿਸ਼ ਸੀ, ਜਿਸ ਨਾਲ ਉਹਨੂੰ ਅੰਦਾਜ਼ਾ ਹੋਇਆ ਕਿ ਬਾਬਾ ਨਾਨਕ ਦੇ ਕਲਾਮ ਦਾ ਘੇਰਾ ਵਸੀਹ ਹੈ। Expansive. ਮੈਂ 2007 ਵਿੱਚ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ। सीखना शुरू किया। ਭਾਈ ਚਾਂਦ ਉਸ ਰੀਤ ਦਾ ਮੁਜੱਸਮਾ ਸੀ ਅਤੇ ਉਹਨਾਂ ਨੇ ਆਪਣੇ ਪੁਰਖਿਆਂ ਤੋਂ ਸਿੱਖਿਆ ਸੀ। ਇਹ ਰੀਤ ਸੀਨਾ ਬਸੀਨਾ ਚਲਦੀ ਮੇਰੇ ਤੱਕ ਪਹੁੰਚੀ ਹੈ। ਮੈਂ ਵਡਭਾਗੀ ਹਾਂ। ਗੱਲ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਏਕ ਦ੍ਰਿਸ਼ਟ
संसार जाने जोगी कहिए सोई। ਮੈਨੂੰ ਇੱਕ ਜਾਪਾਨੀ ਦਾਨਿਸ਼ਵਰ ਦਾ ਕਥਨ ਯਾਦ ਆਇਆ ਹੈ ਕਿ ਕਿਸੇ ਸਿਆਣੇ ਦਾ ਸ਼ਰਧਾਲੂ ਹੋਣ ਨਾਲ ਕੋਈ ਸਿਆਣਾ ਨਹੀਂ ਹੋ ਜਾਂਦਾ, ਪਰ ਉਹਨਾਂ ਰਾਹਾਂ ਦਾ ਪਾਂਧੀ ਹੋ ਕੇ ਹੋ ਸਕਦਾ ਹੈ। ਪਾਕਿਸਤਾਨ ਦੇ ਲਾਹੌਰ ਤੋਂ ਵਾਘਾ ਨਾਕੇ ਰਾਹੀਂ ਇੰਡੀਆ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਅਸੀਂ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਸਫ਼ਰ ਅੱਗੇ ਤੋਰਾਂਗੇ। ਇਸ ਸਫ਼ਰ ਦੌਰਾਨ ਮੈਂ ਸੰਗਤ ਦੇ ਮਾਇਨਿਆਂ ਬਾਰੇ ਸੋਚ ਰਿਹਾ ਹਾਂ। ਦਰਅਸਲ ਇਹੋ ਹਕੀਕੀ ਅਮਲ ਹੈ ਜੋ ਲਾਹੌਰ ਦੇ ਕੁਝ ਲੋਕ ਮਜ਼ਹਬਾਂ ਦੀਆਂ ਹੱਦਾਂ ਤੋਂ ਪਾਰ ਜਾ ਕੇ ਲਗਾਤਾਰ ਨਿਭਾ ਰਹੇ ਹਨ। साहेब में